ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਰੇਡੀਓ ਯੂਐਸਏ ਦੇ ਸੈਨ ਹੋਜ਼ੇ ਆਫਿਸ ਤੋਂ ਸਟੂਡੀਓ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਹਿਮ ਖਬਰਾਂ ਦੇ ਵੱਲ ਵਧਾਂਗੇ, ਗੱਲ ਕਰਾਂਗੇ ਕੁਝ ਖਾਸ ਖਬਰਾਂ ਦੇ ਬਾਰੇ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ। ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰੈਂਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੀਲਾ ਦੀ ਲੋਕੇਸ਼ਨ ਹੈ, ਨਿਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। 209 277 0113 ਤੇ ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਅਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਤੋਂ। ਪੰਜਾਬ ਵਿਧਾਨ ਸਭਾ ਨੇ ਭਾਰੀ ਸ਼ੋਰ ਸ਼ਰਾਬੇ ਦੇ ਦੌਰਾਨ ਵਿਜੀਲੈਂਸ ਕਮਿਸ਼ਨ ਸਮੇਤ ਤਿੰਨ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਹੈ। ਵਿਜੀਲੈਂਸ ਕਮਿਸ਼ਨ ਰੱਦ ਕਰ ਦਿੱਤਾ ਹੈ। ਇਹਨਾਂ ਦੇ ਵਿੱਚ ਪੰਜਾਬ ਗੁੱਡਸ ਐਂਡ ਸਰਵਿਸਿਜ਼ ਟੈਕਸ ਬਿੱਲ 2022 ਤੇ ਪੰਜਾਬ ਵਿਲੇਜ ਕਾਮਨ ਲੈਂਡਸ ਐਕਟ 1961 ਦੀ ਧਾਰਾ 2 ਦੇ ਵਿੱਚ ਸੋਧਾਂ ਸ਼ਾਮਲ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਰੱਦ ਬਿੱਲ 2022 ਸਦਨ ਦੇ ਵਿੱਚ ਪੇਸ਼ ਕੀਤਾ। ਇਸ ਬਿੱਲ ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਦਾ ਮੁੱਖ ਕਾਰਜ ਭ੍ਰਿਸ਼ਟਾਚਾਰ ਰੋਕੂ ਐਕਟ 1988, ਭ੍ਰਿਸ਼ਟਾਚਾਰ ਰੋਕੂ ਐਕਟ 2018 ਦੇ ਤਹਿਤ ਕਿਸੇ ਜਨ ਪ੍ਰਤੀਨਿਧੀ ਦੇ ਅਪਰਾਧ ਕਰਨ ਦੇ ਦੋਸ਼ ਆਉਣ ਵਾਲੀਆਂ ਸ਼ਿਕਾਇਤਾਂ ਜਿਹੜੀਆਂ ਉਹਨਾਂ ਤੇ ਦੋਸ਼ ਲਾਉਂਦੀਆਂ ਨੇ ਉਹਨਾਂ ਦੀ ਜਾਂਚ ਕਰਨਾ ਜਾਂ ਫਿਰ ਜਾਂਚ ਕਰਵਾਉਣਾ ਅਤੇ ਵਿਜੀਲੈਂਸ ਬਿਊਰੋ ਅਤੇ ਪੰਜਾਬ ਪੁਲਿਸ ਅਦਾਰੇ ਦੇ ਕੰਮਕਾਜ ਤੇ ਨਿਗਰਾਨੀ ਅਤੇ ਕੰਟਰੋਲ ਰੱਖਣਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਐਕਟ 2022 ਜਿਸ ਨੂੰ ਕੇਂਦਰੀ ਵਿਜੀਲੈਂਸ ਕਮਿਸ਼ਨ ਐਕਟ 2003 ਦੀ ਤਰਜ਼ ਤੇ ਲਾਗੂ ਕੀਤਾ ਜਾਣਾ ਸੀ, ਪਰ ਇਹ ਕਮਿਸ਼ਨ ਗੰਭੀਰ ਭਟਕਣਾ ਦਾ ਸ਼ਿਕਾਰ ਬਣਿਆ ਹੋਇਆ। ਸਰਕਾਰ ਦਾ ਕਹਿਣਾ ਇਹ ਹੈ ਕਿ ਇਸ ਐਕਟ ਦੇ ਅਧੀਨ ਗਠਿਤ ਕੀਤਾ ਗਿਆ ਵਿਜੀਲੈਂਸ ਕਮਿਸ਼ਨ ਸਰਕਾਰੀ ਖਜ਼ਾਨੇ ਤੇ ਬੋਝ ਬਣਨ ਤੋਂ ਇਲਾਵਾ ਕਿਸੇ ਵੀ ਲਾਭਦਾਇਕ ਉਦੇਸ਼ ਦੀ ਪੂਰਤੀ ਕਰਨ ਦੀ ਸੰਭਾਵਨਾ ਬਿਲਕੁਲ ਨਹੀਂ ਰੱਖਦਾ। ਇਸ ਦੇ ਲਈ ਆਪਸੀ ਵਿਰੋਧ ਦੀ ਲੱਭਤਾ, ਨਤੀਜੇ ਵਜੋਂ ਦੇਰੀ ਅਤੇ ਸੰਚਾਰ ਦੇ ਵਿੱਚ ਪਾੜੇ ਤੋਂ ਬਚਣ ਦੇ ਲਈ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਐਕਟ 2022, ਜਿਸ ਨੂੰ ਅਸੀਂ 2022 ਦਾ ਪੰਜਾਬ ਐਕਟ ਨੰਬਰ 20 ਵੀ ਕਹਿ ਦਿੰਦੇ ਹਾਂ, ਉਹਨੂੰ ਹੁਣ ਰੱਦ ਕਰਨਾ ਭਗਵੰਤ ਮਾਨ ਕਹਿੰਦੇ ਕਿ ਜ਼ਰੂਰੀ ਹੋ ਗਿਆ। ਸੂਬਾ ਸਰਕਾਰ ਨੇ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਐਕਟ 2020 ਨੂੰ ਰੱਦ ਕਰਕੇ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਐਕਟ 2022 ਲਾਗੂ ਕਰ ਦਿੱਤਾ ਹੈ। ਇਸੇ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਪੰਜਾਬ ਗੁੱਡਸ ਐਂਡ ਸਰਵਿਸਿਜ਼ ਟੈਕਸ ਬਿੱਲ ਵੀ ਪਾਸ ਕਰ ਦਿੱਤਾ ਗਿਆ। ਵਿੱਤ, ਸਕੀਮ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿੱਲ ਸਦਨ ਦੇ ਵਿੱਚ ਪੇਸ਼ ਕੀਤਾ, ਜਿਸ ਨੂੰ ਭਾਰੀ ਬਹੁਮਤ ਦੇ ਨਾਲ ਪਾਸ ਕਰ ਦਿੱਤਾ ਗਿਆ। ਉਧਰ ਦੂਜੇ ਪਾਸੇ ਸਦਨ ਵੱਲੋਂ ਜੁਮਲਾ ਮੁਸ਼ਤਰਕਾ ਮਾਲਕਨ ਜ਼ਮੀਨ ਯਾਨੀ ਕਿ ਸਾਂਝੀ ਪੇਂਡੂ ਜ਼ਮੀਨ ਉਹਦੀ ਪੂਰਨ ਮਾਲਕੀ ਗ੍ਰਾਮ ਪੰਚਾਇਤਾਂ ਨੂੰ ਦੇਣ ਦੇ ਲਈ ਪੰਜਾਬ ਵਿਲੇਜ ਕਾਮਨ ਲੈਂਡਸ ਰੈਗੂਲੇਸ਼ਨ ਐਕਟ 1961 ਦੀ ਧਾਰਾ ਦੇ ਵਿੱਚ ਸੋਧ ਕੀਤੀ ਗਈ ਹੈ। ਇਸ ਸੋਧ ਦੇ ਨਾਲ ਹੁਣ ਜੁਮਲਾ ਮੁਸ਼ਤਰਕਾ ਮਾਲਕਨ ਜ਼ਮੀਨ, ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਸਾਂਝੀਆਂ ਪੇਂਡੂ ਜ਼ਮੀਨਾਂ ਕਹਿ ਦਿੰਦੇ ਹਾਂ, ਸ਼ਾਮਲਾਟਾਂ ਵੀ ਕਹਿ ਦਿੰਦੇ ਹਾਂ, ਉਹਨਾਂ ਦੀਆਂ ਮਾਲਕ ਸਿਰਫ ਗ੍ਰਾਮ ਪੰਚਾਇਤਾਂ ਹੋਣਗੀਆਂ। ਇਸ ਸੋਧ ਦੇ ਮੁਤਾਬਕ ਈਸਟ ਪੰਜਾਬ ਹੋਲਡਿੰਗਜ਼ ਕੰਸੋਲੀਡੇਸ਼ਨ ਐਂਡ ਪ੍ਰੀਵੈਂਸ਼ਨ ਆਫ ਫਰੈਗਮੈਂਟੇਸ਼ਨ ਐਕਟ 1948 ਦਾ ਜਿਹੜਾ ਸੀਗਾ, ਉਹਦੇ ਅਧੀਨ ਪਿੰਡਾਂ ਦੀਆਂ ਜਿਹੜੀਆਂ ਸਾਂਝੇ ਮੰਤਵਾਂ ਦੇ ਲਈ ਰਾਖਵੀਆਂ ਜ਼ਮੀਨਾਂ ਰੱਖੀਆਂ ਗਈਆਂ ਸੀਗੀਆਂ। ਤੇ ਹੁਣ ਜਿਹੜਾ ਇਹਨੂੰ ਕੰਟਰੋਲ ਕਰਦਾ ਸੀ ਐਕਟ ਆ 23, ਉਹਦੀ ਧਾਰਾ ਇਹਨੂੰ ਕੰਟਰੋਲ ਕਰਦੀ ਸੀ। ਉਹਦੇ ਤਹਿਤ ਹੁਣ ਇਹ ਸਾਰਾ ਜਿਹੜਾ ਕੰਟਰੋਲ ਹੋਊਗਾ, ਜਿਹੜੀ ਵੀ ਪਿੰਡਾਂ ਦੇ ਸਾਂਝੇ ਮੰਤਵਾਂ ਦੇ ਲਈ ਰਾਖਵੀਆਂ ਰੱਖੀਆਂ ਜ਼ਮੀਨਾਂ ਹੋਣਗੀਆਂ, ਉਹਨਾਂ ਦਾ ਪ੍ਰਬੰਧ ਜਿਹੜਾ ਉਹ ਹੁਣ ਗ੍ਰਾਮ ਪੰਚਾਇਤ ਦਾ ਹੋਊਗਾ। ਅਗਲੀ ਖਬਰ ਦੇ ਵੱਲ ਵਧੀਏ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਸਿਫਰ ਕਾਲ ਦੀ ਜੇ ਗੱਲ ਕਰੀਏ ਤਾਂ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਾਏ ਜਾਣ ਦੇ ਲਈ ਵਿਧਾਨ ਸਭਾ ਦੇ ਵਿੱਚ ਮਤਾ ਲਿਆਉਣ ਦੀ ਮੰਗ ਕੀਤੀ। ਹਾਕਮ ਧਿਰ ਦੇ ਵਿਧਾਇਕ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਦੇ ਵਿੱਚ ਜੇਕਰ ਪੜਤਾਲ ਕਰਾਈਏ ਤਾਂ ਵੱਡੇ ਘਪਲੇ ਉਜਾਗਰ ਹੋ ਸਕਦੇ ਨੇ।
ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਇਆਂ 11 ਸਾਲਾਂ ਦਾ ਸਮਾਂ ਹੋ ਗਿਆ। ਇਸੇ ਦਰਮਿਆਨ ਲਹਿਰਾ ਗਾਗਾ ਤੋਂ ਵਿਧਾਇਕ ਨੇ ਵਰਿੰਦਰ ਕੁਮਾਰ ਗੋਇਲ, ਉਹਨਾਂ ਨੇ ਘੱਗਰ ਦੀ ਮਾਰ ਦਾ ਮੁੱਦਾ ਚੁੱਕਿਆ। ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਜਿਹੜੇ ਆਂਗਣਵਾੜੀ ਵਰਕਰ ਆ ਉਹਨਾਂ ਤੇ ਹੈਲਪਰਾਂ ਨੂੰ ਪਿਛਲੇ 3 ਮਹੀਨੇ ਤੋਂ ਤਨਖਾਹਾਂ ਤੇ ਮਿਹਨਤਾਨਾ ਨਹੀਂ ਦਿੱਤਾ ਗਿਆ। ਇੱਥੋਂ ਤੱਕ ਕਿ ਜਿਨ੍ਹਾਂ ਇਮਾਰਤਾਂ ਦੇ ਵਿੱਚ ਆਂਗਣਵਾੜੀ ਕੇਂਦਰ ਚੱਲਦੇ ਆ, ਉਹਨਾਂ ਕੇਂਦਰਾਂ ਦੀਆਂ ਇਮਾਰਤਾਂ ਦਾ ਕਿਰਾਇਆ ਵੀ ਵਰਕਰਾਂ ਨੂੰ ਦੇਣਾ ਪੈ ਰਿਹਾ। ਹੋਰ ਵੀ ਕਈ ਪ੍ਰਤਾਪ ਸਿੰਘ ਬਾਜਵਾ, ਸੰਦੀਪ ਜਾਖੜ, ਇਹਦੇ ਨਾਲ-ਨਾਲ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਆਪੋ ਆਪਣੇ ਹਲਕਿਆਂ ਦੇ ਜਿਹੜੇ ਮਸਲੇ ਸੀ ਉਹ ਚੁੱਕੇ ਸੀ। ਇਹ ਵੀ ਚਰਚਾ ਰਹੀ ਕਿ ਖਹਿਰਾ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਵਿਧਾਨ ਸਭਾ ਦੇ ਵਿੱਚ ਸਿਫਰ ਕਾਲ ਦੇ ਦੌਰਾਨ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਵਾਰ-ਵਾਰ ਬੋਲਣ ਦਾ ਸਮਾਂ ਮੰਗੇ ਜਾਣ ਤੇ ਵੀ ਸਪੀਕਰ ਵੱਲੋਂ ਇਸ ਵਿਧਾਇਕ ਨੂੰ ਬੋਲਣ ਦੀ ਇਜਾਜ਼ਤ ਨਾ ਦਿੱਤੀ ਗਈ। ਸਪੀਕਰ ਵੱਲੋਂ ਕਾਂਗਰਸ, ਆਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰਨਾਂ ਮੈਂਬਰਾਂ ਨੂੰ ਤਾਂ ਨਾਮ ਲੈ ਕੇ ਗੱਲ ਕਰਨ ਦਾ ਸੱਦਾ ਦਿੱਤਾ ਜਾਂਦਾ ਸੀ, ਪਰ ਖਹਿਰਾ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਗਿਆ। ਇੱਥੋਂ ਤੱਕ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਪੀਕਰ ਨੂੰ ਅਪੀਲ ਕੀਤੀ ਕਿ ਖਹਿਰਾ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ, ਪਰ ਸੰਧਵਾਂ ਤੇ ਕੋਈ ਅਸਰ ਨਾ ਹੋਇਆ। ਸਪੀਕਰ ਵੱਲੋਂ ਕਾਂਗਰਸ ਦੇ ਇਸ ਵਿਧਾਇਕ ਦੀ ਝਾੜ ਝੰਬ ਵੀ ਕੀਤੀ ਗਈ। ਗਨੀਮ ਮਜੀਠੀਆ ਲਗਾਤਾਰ ਚੁੱਪ ਰਹਿ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਮ ਮਜੀਠੀਆ ਨੂੰ ਆਪਣੇ ਵਿਧਾਨ ਸਭਾ ਹਲਕੇ ਦੀਆਂ ਮੰਗਾਂ ਬਾਰੇ ਬੋਲਣ ਦਾ ਸੱਦਾ ਦਿੱਤਾ ਗਿਆ। ਮਜੀਠੀਆ ਨੇ ਜਿਹੜੀ ਬੀਬੀ ਮਜੀਠੀਆ, ਇਹਨੇ ਬੋਲਣ ਦਾ ਹੌਸਲਾ ਨਾ ਕੀਤਾ, ਸਗੋਂ ਇਸ਼ਾਰਿਆਂ ਦੇ ਵਿੱਚ ਹੀ ਸਪੀਕਰ ਨੂੰ ਕਿਹਾ ਕਿ ਇਹ ਸਮਾਂ ਉਹਨਾਂ ਦੇ ਦੂਜੇ ਅਕਾਲੀ ਵਿਧਾਇਕ ਸਾਥੀਆਂ ਨੂੰ ਦਿੱਤਾ ਜਾਵੇ। ਸੰਗਰੂਰ ਦਾ ਰੁਖ ਕਰਦੇ ਹਾਂ, ਜਿੱਥੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਉਦਘਾਟਨ ਕਰਨ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਦੀਆਂ ਗੱਡੀਆਂ ਦਾ ਸਾਬਕਾ ਸੈਨਿਕਾਂ ਨੇ ਸੂਬਾ ਪੱਧਰੀ ਘਿਰਾਓ ਕਰਕੇ ਕਾਲੀਆਂ ਝੰਡੀਆਂ ਵਿਖਾਈਆਂ ਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਡਾਕਟਰ ਗੁਰਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਦੀਆਂ ਗੱਡੀਆਂ ਨੂੰ ਸੁਰੱਖਿਅਤ ਕੱਢਣ ਦੇ ਲਈ ਪੁਲਿਸ ਅਤੇ ਸਾਬਕਾ ਸੈਨਿਕਾਂ ਦੇ ਵਿਚਕਾਰ ਧੱਕਾ ਮੁੱਕੀ ਹੋਈ, ਪਰ ਭਾਰੀ ਜੱਦੋ-ਜਹਿਦ ਦੇ ਦੌਰਾਨ ਗੱਡੀਆਂ ਨੂੰ ਬਾਹਰ ਕੱਢਣ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਸਫਲ ਹੋਈ। ਸਾਬਕਾ ਸੈਨਿਕ ਜੀਓਜੀ ਗਾਰਡੀਅਨ ਆਫ ਗਵਰਨੈਂਸ ਬੰਦ ਕਰਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ। ਇਸ ਤੋਂ ਪਹਿਲਾਂ ਸਾਬਕਾ ਸੈਨਿਕਾਂ ਦੇ ਸਰਕਾਰ ਵਿਰੋਧੀ ਨਾਅਰਿਆਂ ਦੀ ਗੂੰਜ ਅਤੇ ਰੌਲੇ ਰੱਪੇ ਦੇ ਦੌਰਾਨ ਹਲਕਾ ਵਿਧਾਇਕ ਦੇ ਦਫ਼ਤਰ ਦਾ ਉਦਘਾਟਨ ਹੋਇਆ ਸੀ। ਉਦਘਾਟਨੀ ਸਮਾਗਮ ਦੇ ਦੌਰਾਨ ਪਾਰਟੀ ਵਰਕਰ ਇੱਕ ਪਾਸੇ ਸਰਕਾਰ ਦੇ ਜਿੰਦਾਬਾਦ ਦੇ ਨਾਅਰੇ ਲਾਉਂਦੇ ਰਹੇ, ਦੂਜੇ ਪਾਸੇ ਸਾਬਕਾ ਸੈਨਿਕ ਸਰਕਾਰ ਵਿਰੋਧੀ ਨਾਅਰੇ ਗੁੰਜਾਉਂਦੇ ਰਹੇ। ਉਧਰ ਦੂਜੇ ਪਾਸੇ ਗੱਲ ਕਰੀਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਨਾਲ ਹੀ ਵੱਖਵਾਦੀ ਤਾਕਤਾਂ ਦੇ ਮੁੜ ਸੂਬੇ ਦੇ ਵਿੱਚ ਸਰਗਰਮ ਹੋਣ ਨੂੰ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਦੱਸਦਿਆਂ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਸੁਨੀਲ ਜਾਖੜ ਨੇ ਇਸ ਮੁੱਦੇ ਤੇ ਮੁੱਖ ਮੰਤਰੀ ਨੂੰ ਆਪਣਾ ਸਟੈਂਡ ਸਪਸ਼ਟ ਕਰਨ ਦੇ ਲਈ ਕਿਹਾ। ਭਾਜਪਾ ਵੱਲੋਂ ਕਰਵਾਈ ਗਈ ਜਨਤਾ ਦੀ ਵਿਧਾਨ ਸਭਾ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਵੱਖਵਾਦੀ ਲੋਕਾਂ ਦੇ ਘਰਾਂ ਦੇ ਵਿੱਚ ਰਹਿਣ ਦੇ ਲਈ ਪਹੁੰਚੇ ਸਨ। ਉਸ ਵੇਲੇ ਪੰਜਾਬ ਦੇ ਸੂਝਵਾਨ ਲੋਕਾਂ ਨੇ ਇਹਨਾਂ ਦੇ ਇਰਾਦਿਆਂ ਨੂੰ ਸਮਝਦੇ ਇਹਨਾਂ ਨੂੰ ਨਕਾਰ ਦਿੱਤਾ ਸੀ। ਹੁਣ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਵੱਖਵਾਦੀ ਵਿਦੇਸ਼ਾਂ ਤੋਂ ਪਰਤ ਆਏ ਨੇ ਤੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀਆਂ ਗੱਲਾਂ ਕਰ ਰਹੇ ਨੇ। ਸੁਨੀਲ ਜਾਖੜ ਵੱਖਵਾਦ ਨੂੰ ਜੋੜ ਕੇ ਖਾਲਿਸਤਾਨ ਦੇ ਨਾਲ ਜੋੜ ਕੇ ਦੇਖਦੇ ਨੇ। ਇਹ ਬੇਸ਼ੱਕ ਵੱਖਵਾਦੀ, ਕੁਸ਼ਵਾਦੀ ਕਹੀ ਜਾਣ, ਪਰ ਇਹਨਾਂ ਦਾ ਜਿਹੜਾ ਇਸ਼ਾਰਾ ਸੀ, ਇਹਨਾਂ ਦਾ ਜਿਹੜਾ ਸੰਬੋਧਨ ਸੀ, ਉਹ ਭਾਈ ਅਮਰਤਪਾਲ ਸਿੰਘ ਨੂੰ ਸੀ। ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ, ਜੋ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹਨਾਂ ਨੇ ਸਿੱਖਾਂ ਦੇ ਬਾਰੇ ਬੜੀਆਂ ਭੱਦੀਆਂ ਟਿੱਪਣੀਆਂ ਕੀਤੀਆਂ ਸਨ। ਅੱਜ ਵੀ ਜਿਹੜੇ ਲੋਕ ਉਸ ਸਮੇਂ ਦੀ ਰਾਜਨੀਤੀ ਨੂੰ ਵੇਖਦੇ ਰਹੇ ਨੇ, ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਨੂੰ ਪਤਾ ਹੋਣਾ ਹੈ ਕਿ ਬਲਰਾਮ ਜਾਖੜ ਸਿੱਖਾਂ ਪ੍ਰਤੀ ਕੀ ਨਜ਼ਰੀਆ ਰੱਖਦੇ ਸਨ। ਤੇ ਜੇਕਰ ਇਸੇ ਤਰੀਕੇ ਨਾਲ ਜੇਕਰ ਸੰਵਿਧਾਨ ਕਹਿੰਦਾ ਹੈ ਕਿ ਭਾਈ ਤੁਸੀਂ ਆਪਦੇ ਹੱਕ ਦੀ ਗੱਲ, ਆਪਦੇ ਧਰਮ ਦੀ ਗੱਲ, ਆਪਦੇ ਧਰਮ ਦੇ ਪ੍ਰਚਾਰ ਦੀ ਗੱਲ ਕਰ ਸਕਦੇ ਹੋ, ਤਾਂ ਸੰਵਿਧਾਨ ਤੁਹਾਨੂੰ ਆਜ਼ਾਦੀ ਦਿੰਦਾ ਹੈ। ਤੁਹਾਡੇ ਬੰਦੇ, ਭਾਜਪਾ ਦੇ ਬੰਦੇ ਨਾਅਰੇ ਲਾਉਣ, ਸੰਸਦ ਕਰਾਉਣ, ਹਿੰਦੂ ਮਹਾਸਭਾ ਕਰਾਉਣ, ਕੋਈ ਕਿਸੇ ਨੂੰ ਨਾ ਮੀਡੀਆ ਨੂੰ ਪਤਾ ਲੱਗਦਾ ਹੈ, ਨਾ ਕਿਸੇ ਹੋਰ ਆਗੂ ਨੂੰ ਪਤਾ ਲੱਗਦਾ ਹੈ। ਪਰ ਜੇਕਰ ਸਿੱਖ ਆ ਕੇ, ਬਾਹਰੋਂ ਆ ਕੇ ਜਾਂ ਆਪਣੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਅੰਮ੍ਰਿਤ ਸੰਚਾਰ ਚਲਾਉਣ ਜਾਂ ਕੋਈ ਹੋਰ ਕੰਮ ਪ੍ਰਚਾਰ ਦਾ ਕੰਮ ਕਰਨ ਜਾਂ ਇਹ ਕਰਨ ਕਿ ਸਾਡੇ ਹੱਕ ਦਿਓ, ਤੇ ਉਦੋਂ ਇਹ ਉਹਨਾਂ ਚੀਜ਼ਾਂ ਨੂੰ ਜੋੜ ਦਿੰਦੇ ਆ ਵੱਖਵਾਦ ਦੇ ਨਾਲ। ਇਹਨੂੰ ਕਹਿੰਦੇ ਆ ਦੋਗਲਾ ਪੈਮਾਨਾ, ਇਹਨੂੰ ਕਹਿੰਦੇ ਆ ਇਹਨਾਂ ਦੀ ਜਿਹੜਾ ਕਾਣਾ ਨਜ਼ਰੀਆ, ਆਪਦੇ ਵਾਰੀ ਹੋਰ ਤੇ ਕੁਛ ਵਾਰੀ ਹੋਰ। ਇਹ ਜਿਹੜੇ ਤਾਜ਼ੇ-ਤਾਜ਼ੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਤੇ ਇਹਨਾਂ ਨੂੰ ਹੁਣ ਤਾਜ਼ਾ-ਤਾਜ਼ਾ ਰਾਸ਼ਟਰਵਾਦ ਦਾ ਰੰਗ ਚੜ੍ਹਿਆ, ਜਿਹੜਾ ਕਿ ਰਾਸ਼ਟਰਵਾਦ ਓਨਾ ਨਹੀਂ ਹੈ। ਜਿਹੜਾ ਰਾਸ਼ਟਰਵਾਦ, ਅਸਲ ਰਾਸ਼ਟਰਵਾਦ ਹੁੰਦਾ, ਉਹ ਇੱਕ ਰਾਸ਼ਟਰਵਾਦ ਹੁੰਦਾ ਸਿਰਫ ਆਪਦੀਆਂ ਜੇਬਾਂ ਭਰਨ ਵਾਸਤੇ ਤੇ ਲੋਕਾਂ ਨੂੰ ਟਾਰਗੇਟ ਕਰਨ ਵਾਸਤੇ। ਇੱਕ ਰਾਸ਼ਟਰਵਾਦ ਹੁੰਦਾ ਜਿਹਦੇ ਲਈ ਜਾਨ ਕੁਰਬਾਨ ਕਰਨੀ ਪੈਂਦੀ ਹੈ ਆਪਦੇ ਲੋਕਾਂ ਖਾਤਰ। ਸੋ ਇਹਨਾਂ ਦਾ ਜਿਹੜਾ ਉਹ ਰਾਸ਼ਟਰਵਾਦ ਹੈ ਜਿਹੜਾ ਜੇਬਾਂ ਭਰਨ ਵਾਲਾ ਰਾਸ਼ਟਰਵਾਦ ਹੈ। ਸੋ ਅੱਜ ਉਹਨਾਂ ਨੂੰ ਗੱਲਾਂ ਯਾਦ ਆ ਰਹੀਆਂ ਨੇ,
ਪਰ ਸੁਨੀਲ ਜਾਖੜ ਜਾਂ ਭਾਜਪਾ ਨੇ ਕਿਤੇ ਵੀ ਪੰਜਾਬ ਦੇ ਲਈ ਫੈਡਰਲਿਜ਼ਮ ਦੀ ਮੰਗ ਕੀਤੀ ਹੋਵੇ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੋਵੇ ਤਾਂ ਇਹ ਜ਼ਰੂਰ ਲੋਕਾਂ ਨੂੰ ਦੱਸਣ। ਹੁਣ ਇਹਨਾਂ ਨੂੰ ਯਾਦ ਆ ਗਿਆ ਕਿ ਫਲਾਂ ਸਰਗਰਮੀਆਂ ਚੱਲ ਰਹੀਆਂ ਨੇ, ਫਲਾਂ ਸਰਗਰਮੀਆਂ ਚੱਲ ਰਹੀਆਂ ਨੇ। ਅਸਲ ਦੇ ਵਿੱਚ ਜਦੋਂ ਭਾਜਪਾ ਦੇ ਬੰਦੇ ਕਰਨ ਉਦੋਂ ਕੁਛ ਨਹੀਂ, ਤੇ ਜਦੋਂ ਦੂਜਾ ਕੋਈ ਆਪਦੇ ਹੱਕ ਦੀ ਗੱਲ ਕਰੇ ਤਾਂ ਉਹ ਇਹਨਾਂ ਨੂੰ ਕਦੇ ਕੁਛਵਾਦੀ ਤੇ ਕਦੇ ਕੁਛਵਾਦੀ ਜਿਹੜਾ ਲੱਗਦਾ ਰਹਿੰਦਾ। ਸੋ ਸੁਨੀਲ ਜਾਖੜ ਨੂੰ ਆਪਦੀ ਪੀੜ੍ਹੀ ਹੇਠਾਂ ਸੋਟਾ ਮਾਰਨਾ ਚਾਹੀਦਾ ਹੈ। ਸੰਵਿਧਾਨ ਤੋਂ ਉੱਪਰ ਨਹੀਂ ਹੈ ਸੁਨੀਲ ਜਾਖੜ। ਸੁਨੀਲ ਜਾਖੜ ਸੁਪਰੀਮ ਕੋਰਟ ਤੋਂ ਵੱਡਾ ਨਹੀਂ ਹੈ। ਸੁਪਰੀਮ ਕੋਰਟ ਨੇ ਵੀ ਕਿਹਾ ਇੱਕ ਆਪਣੀ ਜੱਜਮੈਂਟ ਦੇ ਵਿੱਚ ਕਿ ਜੇਕਰ ਕੋਈ ਬੰਦਾ ਸ਼ਾਂਤਪੂਰਵਕ ਖਾਲਿਸਤਾਨ ਜ਼ਿੰਦਾਬਾਦ ਕਹੇਗਾ ਜਾਂ ਹੋਰ ਨਾਰਾ ਕਿਸੇ ਵੀ ਤਰ੍ਹਾਂ ਦਾ ਲਾਏਗਾ ਤੇ ਉਹ ਗਲਤ ਨਹੀਂ ਹੈ। ਤਾਂ ਇਹਨਾਂ ਦਾ ਹੁਣ ਇਹ ਆਪਣੇ ਆਪ ਨੂੰ ਭਾਜਪਾਈ ਜਿਹੜੇ ਹੈ, ਜਿਹੜੇ ਜਿਨ੍ਹਾਂ ਦਾ ਹੁਣ ਰਾਜ ਹੈ, ਇਹ ਕਹਿੰਦੇ ਕਿ ਅਸੀਂ ਸੁਪਰੀਮ ਕੋਰਟ ਹਾਂ ਤੇ ਅਸੀਂ ਸੰਵਿਧਾਨ ਹੈ। ਜਦ ਕਿ ਆਪ ਇਹ ਲੋਕਾਂ ਨੂੰ ਸੰਵਿਧਾਨ ਯਾਦ ਰੱਖਣ ਦੀਆਂ ਜਿਹੜੀਆਂ ਉਹ ਨਸੀਹਤਾਂ ਦਿੰਦੇ ਰਹਿੰਦੇ ਆ, ਪਰ ਆਪਦੀ ਪੀੜ੍ਹੀ ਹੇਠਾਂ ਸੋਟਾਂ ਨਹੀਂ ਮਾਰਦੇ। ਚੈੱਕ ਬਾਉਂਸ ਹੋਣ ਤੇ 70 ਵਿਦਿਆਰਥੀਆਂ ਨੇ ਕਾਲਜ ਨੂੰ ਨੋਟਿਸ ਦਿੱਤਾ ਹੈ। ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਗੋਪਾਲਪੁਰ ਦੇ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ 77 ਵਿਦਿਆਰਥੀਆਂ ਦੇ ਚੈੱਕ ਬਾਉਂਸ ਹੋ ਗਏ ਨੇ ਤੇ ਹੁਣ ਨੋਟਿਸ ਜਾਰੀ ਕੀਤੇ ਗਏ ਨੇ। ਕਾਲਜ ਨੇ ਵਿਦਿਆਰਥੀਆਂ ਦੀ ਐਸਸੀ ਸਕਾਲਰਸ਼ਿਪ ਨਾ ਹੋਣ ਕਰਕੇ ਬੱਚਿਆਂ ਤੋਂ ਹੀ ਫੀਸ ਵਸੂਲਣ ਦਾ ਇਹ ਰਸਤਾ ਅਖਤਿਆਰ ਕੀਤਾ ਹੈ। ਹੁਣ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਐਸਸੀ ਵਿੰਗ ਦੇ ਸੂਬਾ ਪ੍ਰਧਾਨ ਨੇ ਅਮਰੀਕ ਸਿੰਘ ਬੰਗੜ, ਉਹਨਾਂ ਦੇ ਕੋਲ ਲੁਧਿਆਣਾ ਦੇ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਗੋਪਾਲਪੁਰ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਨੇ ਸ਼ਿਕਾਇਤ ਕੀਤੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਤੇ ਪੱਤਰ ਦਿੱਤਾ ਹੈ। ਇਹ ਉਹੀ ਘੁਟਾਲੇ ਨੇ ਜਿਨ੍ਹਾਂ ਦੇ ਵਿੱਚ ਹੁਣ ਸਾਧੂ ਸਿੰਘ ਧਰਮਸੋਤ ਅੰਦਰ ਹੈ। ਮੁੱਖ ਮੰਤਰੀ ਦੇ ਨਾਂ ਤੇ ਪੱਤਰ ਦਿੰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਦੀ ਫੀਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਪੰਜਾਬ ਸਰਕਾਰ ਦੇ ਵਿਸ਼ੇਸ਼ ਵਿਭਾਗ ਵੱਲੋਂ ਅਦਾ ਕੀਤੀ ਜਾਣੀ ਸੀ, ਜੋ ਹਾਲੇ ਤੱਕ ਅਦਾ ਨਹੀਂ ਕੀਤੀ ਗਈ। ਤੇ ਕਾਲਜ ਪ੍ਰਸ਼ਾਸਨ ਨੇ ਕਈ ਬੱਚਿਆਂ ਦੀਆਂ ਡਿਗਰੀਆਂ ਰੋਕ ਦਿੱਤੀਆਂ ਨੇ ਤੇ ਕਈਆਂ ਨੂੰ ਦਿੱਤੀਆਂ ਵੀ ਜਾ ਚੁੱਕੀਆਂ ਨੇ। ਹੁਣ ਪ੍ਰਸ਼ਾਸਨ ਵੱਲੋਂ ਐਸਸੀ ਬੱਚਿਆਂ ਨੂੰ ਇਹ ਕਹਿ ਕੇ ਦਾਖਲਾ ਦਿੱਤਾ ਗਿਆ ਸੀਗਾ ਕਿ ਉਹਨਾਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇਗੀ ਤੇ ਫੀਸ ਸਰਕਾਰ ਅਦਾ ਕਰੇਗੀ। ਹੁਣ ਇਸੇ ਮਾਮਲੇ ਦੇ ਵਿੱਚ ਸਾਧੂ ਸਿੰਘ ਧਰਮਸੋਤ ਆ ਜਿਹੜੇ ਉਹ ਅੰਦਰ ਨੇ, ਉਹਨਾਂ ਤੇ ਹੁਣ ਦੂਜਾ ਇੱਕ ਹੋਰ ਪਰਚਾ ਵੀ ਜਿਹੜਾ ਉਹ ਦਰਜ ਹੋਣਾ। ਵਿਜੀਲੈਂਸ ਨੇ ਇਹਦੀਆਂ ਤਿਆਰੀਆਂ ਕਰ ਲਈਆਂ ਨੇ। ਸੋ ਇਸੇ ਤਰ੍ਹਾਂ ਹੀ ਜਦੋਂ ਘੁਟਾਲੇ ਹੁੰਦੇ ਨੇ ਤਾਂ ਉਦੋਂ ਕਈਆਂ ਦੇ ਹੱਕ ਮਾਰੇ ਜਾਂਦੇ ਨੇ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬੰਬੀਹਾ ਗੈਂਗ ਦੀ। ਹਰਿਆਣਾ ਦੇ ਵਿੱਚ ਕੁਝ ਦਿਨ ਪਹਿਲਾਂ ਗੈਂਗਸਟਰ ਦਲੇਰ ਕੋਟੀਆ ਦੇ ਮਕਾਨ ਨੂੰ ਢਾਹ ਦਿੱਤਾ ਸੀ ਪ੍ਰਸ਼ਾਸਨ ਨੇ, ਪੁਲਿਸ ਨੇ। ਇਸ ਕਾਰਵਾਈ ਤੋਂ ਬਾਅਦ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਤੇ ਪੋਸਟ ਲਿਖੀ ਹੈ ਤੇ ਹਰਿਆਣਾ ਸਰਕਾਰ ਤੇ ਪੁਲਿਸ ਤੇ ਨਾਲ ਹੀ ਡੀਟੀਪੀ ਨੂੰ ਧਮਕੀ ਦਿੱਤੀ ਹੈ। ਬੰਬੀਹਾ ਗੈਂਗ ਨੇ ਲਿਖਿਆ ਕਿ ਦਲੇਰ ਕੋਟੀਆ ਦੇ ਨਾਲ ਜੋ ਹੋਇਆ ਉਹ ਬਹੁਤ ਬੁਰਾ ਹੋਇਆ। ਦਲੇਰ ਕੋਟੀਆ ਦਾ ਘਰ ਤੋੜ ਦਿੱਤਾ ਗਿਆ। ਅਸੀਂ ਸਰਕਾਰ, ਪੁਲਿਸ ਤੇ ਨਾਲ ਲੋਕਲ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਹੁਣ ਜੋ ਤੁਸੀਂ ਕਰਨਾ ਸੀ ਉਹ ਕਰ ਲਿਆ, ਹੁਣ ਜੋ ਅਸੀਂ ਕਰਾਂਗੇ ਉਹ ਚੱਲ ਲਿਓ। ਤੁਸੀਂ ਸਹੀ ਨਹੀਂ ਕੀਤਾ, ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਕਿਹਦਾ ਘਰ ਤੋੜਦੇ ਹਾਂ। ਸੋ ਅੱਜ ਤੋਂ 30 ਸਾਲ ਪਹਿਲਾਂ ਦਾ ਇਹ ਘਰ ਬਣਿਆ ਸੀ। ਉਦੋਂ ਤੁਸੀਂ ਕਿੱਥੇ ਸੀਗੇ? ਤੁਸੀਂ ਉਦੋਂ ਨਹੀਂ ਤੋੜਿਆ ਜਦੋਂ ਨਜਾਇਜ਼ ਸੀਗੇ। ਹੁਣ ਜਦੋਂ ਡੀਲਰ ਸਾਰਾ ਕੁਛ ਵੇਚ ਕੇ ਚਲਾ ਗਿਆ ਤਾਂ ਜੋ ਘਰ ਵਾਲਿਆਂ ਦੇ ਨਾਲ ਉਹਦਾ ਕੋਈ ਮਤਲਬ ਨਹੀਂ ਹੈ, ਤਾਂ ਉਦੋਂ ਕਹਿੰਦੇ ਕਿ ਘਰ ਜਿਹੜਾ ਉਹ ਤੋੜ ਦਿੱਤਾ। ਤੇ ਨਾਲ ਹੀ ਇਸ ਗੈਂਗ ਨੇ ਇਹ ਵੀ ਕਿਹਾ ਕਿ ਗੈਂਗਸਟਰ ਪੈਦਾ ਨਹੀਂ ਹੁੰਦੇ, ਸਰਕਾਰਾਂ ਦੀਆਂ ਹਰਕਤਾਂ ਗੈਂਗਸਟਰਾਂ ਨੂੰ ਪੈਦਾ ਕਰਦੀਆਂ ਨੇ। ਉਹ ਕਹਿੰਦੇ ਅੱਖਾਂ ਬੰਦ ਕਰਕੇ ਜਿਹੜਾ ਤੁਸੀਂ ਅਨਿਆਂ ਦੀ ਚੱਕੀ ਦੇ ਵਿੱਚ ਸਾਰਿਆਂ ਨੂੰ ਪੀਂਦੇ ਹੋ, ਇਹ ਬੰਦ ਕਰੋ, ਨਹੀਂ ਤਾਂ ਇਹਦੇ ਨਤੀਜੇ ਹੋਰ ਵੀ ਮਾੜੇ ਨਿਕਲਣਗੇ। ਆਪਾਂ ਵੇਖਿਆ ਕੱਲ ਕੈਪਟਨ ਪਰਸੋਂ ਅਮਰਿੰਦਰ ਸਿੰਘ ਵੀ ਜਿਹੜੇ ਆ ਉਹ ਕਹਿ ਰਹੇ ਸੀ ਗੈਂਗਸਟਰ ਮੁੜਦੇ ਨਹੀਂ ਤਾਂ ਗੋਲੀ ਮਾਰ ਦਿਓ। ਭਾਈ ਗੈਂਗਸਟਰਾਂ ਨੂੰ ਵਰਤਿਆ ਕਿਹਨੇ ਆ? ਗੈਂਗਸਟਰਾਂ ਨੂੰ ਕਦੇ ਜ਼ਿਮਨੀ ਚੋਣਾਂ ਦੇ ਵਿੱਚ ਬੂਥਾਂ ਤੇ ਕਬਜ਼ਿਆਂ ਲਈ, ਗੈਂਗਸਟਰਾਂ ਨੂੰ ਪੈਲੀਆਂ ਤੇ ਕਬਜ਼ਿਆਂ ਲਈ, ਗੈਂਗਸਟਰਾਂ ਨੂੰ ਹੋਰ ਸ਼ਰਾਬ ਦੇ ਠੇਕਿਆਂ ਦੇ ਲਈ ਵਰਤਿਆ ਕਿਹਨੇ ਆ? ਜਿਹੜੇ ਖਿਡਾਰੀ ਮੁੰਡੇ ਸੀ, ਮੈਂ ਚੰਗੀ ਤਰ੍ਹਾਂ ਮੈਨੂੰ ਯਾਦ ਹੈ, ਜਿਹੜਾ ਵਿੱਕੀ ਗੌਂਡਰਾ ਮੁੰਡਾ ਇਹ ਖਿਡਾਰੀ ਸੀ, ਦਵਿੰਦਰ ਬੰਬੀਹਾ ਵੀ ਖਿਡਾਰੀ ਸੀ, ਜੈਪਾਲ ਭੁੱਲਰ ਵੀ ਖਿਡਾਰੀ ਸੀ। ਪਰ ਕਾਂਗਰਸੀਆਂ ਤੇ ਇਲਜ਼ਾਮ ਲੱਗਦੇ ਰਹੇ ਕਿ ਇਹਨਾਂ ਮੁੰਡਿਆਂ ਨੂੰ ਇਹਨਾਂ ਨੇ ਜਰਾਇਮ ਦੀ ਦੁਨੀਆ ਦੇ ਵਿੱਚ ਧੱਕਿਆ, ਕ੍ਰਾਈਮ ਦੀ ਦੁਨੀਆ ਦੇ ਵਿੱਚ ਧੱਕਿਆ ਤੇ ਉਸ ਤੋਂ ਬਾਅਦ ਉਹਨਾਂ ਤੋਂ ਚੰਗੇ ਮਾੜੇ ਕੰਮ ਕਰਾਉਂਦੇ ਰਹੇ। ਬਾਅਦ ਦੇ ਵਿੱਚ ਬੰਦਾ ਜਦੋਂ ਇੱਕ ਵਾਰੀ ਇਸ ਦੁਨੀਆ ਦੇ ਵਿੱਚ ਚਲਾ ਗਿਆ, ਉਹਦੀ ਵਾਪਸੀ ਬਹੁਤ ਔਖੀ ਹੈ। ਬਜਾਏ ਇਸ ਦੇ ਕਿ ਸਰਕਾਰ ਕੋਈ ਪ੍ਰੋਗਰਾਮ ਦਿੰਦੀ, 9 ਸਾਲ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੜੀ ਬੇਸ਼ਰਮੀ ਦੇ ਨਾਲ ਕਹਿ ਰਿਹਾ ਕਿ ਇਹਨਾਂ ਦੀ ਗੋਲੀ ਮਾਰ ਦੇਣੀ ਚਾਹੀਦੀ ਹੈ। ਕਿਉਂ ਗੋਲੀ ਮਾਰ ਦੇਣੀ ਚਾਹੀਦੀ ਹੈ? ਤੁਸੀਂ ਪ੍ਰੋਗਰਾਮ ਲਿਆਓ, ਮੁੰਡਿਆਂ ਨੂੰ ਤੁਸੀਂ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਬੇਸ਼ਰਮੀ ਦੇ ਨਾਲ 5 ਸਾਲ ਕੱਢ ਲਏ, ਅਖੀਰ ਦੇ ਵਿੱਚ ਤੁਹਾਡੀ ਆਪਦੀ ਨੌਕਰੀ ਵੀ ਨਹੀਂ ਬਚੀ। ਸੋ ਇਹ ਜਿਹੜਾ ਇਹ ਸ਼ਿਕਾਰ ਕਰਨਾ ਨਾ ਪੰਜਾਬੀ ਨੌਜਵਾਨਾਂ ਦਾ, ਠੀਕ ਆ, ਅਸੀਂ ਮੰਨਦੇ ਹਾਂ ਕਿ ਉਹ ਮੁੰਡੇ ਕ੍ਰਾਈਮ ਕਰਦੇ ਨੇ, ਉਹਨਾਂ ਦੇ ਕਾਰਨਾਮਿਆਂ ਕਰਕੇ ਅੱਜ ਸੰਦੀਪ ਨੰਗਲੰਬੀਆਂ ਦਾ ਘਰ ਵੇਖ ਲਓ, ਸਿੱਧੂ ਮੂਸੇਵਾਲੇ ਦਾ ਘਰ ਵੇਖ ਲਓ, ਹਜ਼ਾਰਾਂ ਹੋਰ ਘਰ ਨੇ। ਪਰ ਇਹ ਸਭ ਕਰਨਾ ਕਿਹਨੇ? ਮੁੰਡਿਆਂ ਨੂੰ ਰੁਜ਼ਗਾਰ ਕਿਹਨੇ ਦੇਣਾ? ਮੁੰਡਿਆਂ ਨੂੰ ਮੋੜ ਕੇ ਕਿਹਨੇ ਲਿਆਉਣਾ? ਤੁਸੀਂ ਜੇਲ੍ਹਾਂ ਬਣਾਈਆਂ ਨੇ ਸੁਧਾਰ ਘਰ, ਉੱਥੇ ਮੁਖਤਾਰ ਅੰਸਾਰੀ ਵਰਗਾ ਬਿਠਾ ਲੈਂਦੇ ਹੋ ਲਿਆ ਕੇ, ਤੇ ਉਹ ਸਗੋਂ ਹੋਰ ਮੁੰਡਿਆਂ ਨੂੰ ਵਿਗਾੜਦਾ।
ਉਹਨੂੰ ਵੇਖ ਕੇ ਮੁੰਡਿਆਂ ਨੂੰ ਲੱਗਦਾ ਕਿ ਯਾਰ ਗੈਂਗਸਟਰ ਬਣਨਾ ਤਾਂ ਮੁਖਤਾਰ ਅੰਸਾਰੀ ਵਰਗਾ ਬਣਨਾ ਹੈ। ਸੋ ਇਹ ਇਹਨਾਂ ਦੀਆਂ ਕਾਰਕਰਦਗੀਆਂ ਨੇ। ਲੋਕਾਂ ਸਾਹਮਣੇ, ਮਾਈਕ ਸਾਹਮਣੇ, ਕੈਮਰੇ ਸਾਹਮਣੇ ਕੁਛ ਹੋਰ, ਜਦੋਂ ਵੇਲਾ ਸੀ, ਜ਼ਿੰਮੇਵਾਰੀ ਸੀ, ਉਦੋਂ ਕੁਛ ਹੋਰ। ਉਦੋਂ ਸਿਸਮਾਂ ਬੈਠ ਕੇ 4.5 ਸਾਲ ਕੱਢ ਲਏ। ਮੁੜ ਕੇ ਕਾਂਗਰਸ ਕਹਿੰਦੀ ਵੀ ਹੁਣ ਤੁਸੀਂ ਆਪਦਾ ਉੱਥੇ ਘਰੇ ਬਹਿ ਕੇ ਰੋਟੀ ਪਾਣੀ ਛਕੋ, ਕੋਈ ਨਹੀਂ ਕਾਂਗਰਸ ਦਾ ਜੋ ਬਣੂਗਾ ਉਹ ਦੇਖੀ ਜਾਊ। ਖੈਰ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਆਪਾਂ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।